मेरे सजनों बेलियो ते बजुर्गो, मैं हाँ शायर नज़ीर सुल्तानी ते तुसी वेख रहे हो GS स्टूडियो। मेरे सजनों GS स्टूडियो पेश करदा है दास्तान सत चोर ते चलाक जनानी। इस दास्तान दी फरमाइश करदे ने कबीर वाले तो हाजी मुहम्मद रमज़ान साओ, अमान सलाले तो अख्तर पहौड़, अब्दुल हकीम तो मुहम्मद रियाज, फैसलाबाद तो रियाज रहमानी, काले वाला चीमा तो जकाउल्ला चीमा, पिंड कलेर तो कालू कलेर, शफकत कलेर ते मुश्ताक पटवारी, रावलपिंडी तो राणा जाफर, मोड़ खुंडे तो मास्टर मोहम्मद सदीक, लाहौर तो एहसान अली रक्षेवाला, पंज तक शोरकोट तो चौधरी अरशद चट्ठा जट, पिंड बदो तो मुहम्मद अकरम पट्टी, होशियारपुर इंडिया तो कमलजीत, चढ़दे पंजाब तो बिट्टू लहरी, रविंदर सिंह, करनैल सिंह, नार्वे तो तसव्वर हुसैन वड़ैच, इटली तो जफर बबली पट्टी, स्पेन तो मोहम्मद नवाज गुजर, कैनेडा तो बिल्लू शाह, इंग्लैंड तो बलबीर सिंह कंवल। मेरे सजनों हुण आउने असीं अपनी अज दी दास्तान वाले। एक पिंड विच एक नाई रहिंदा सी। ਉਹ ज़हनी तौर ते कमज़ोर सी। ਕਿਸੇ ਦੇ ਵਾਲ ਕੱਟਣ ਲੱਗਦਾ ਤੇ ਕੈਂਚੀ ਨਾਲ ਉਹਦਾ ਕੰਨ ਕੱਟ ਦਿੰਦਾ। ਜੇ ਉਹ ਦਾੜੀ ਮੁੰਨਣ ਲੱਗਦਾ ਕਿਸੇ ਦੀ ਅੱਧੀ ਮੁੱਛ ਲਾ ਦਿੰਦਾ। ਇਸ ਕਰਕੇ ਕੋਈ ਵੀ ਗਾਹਕ ਉਹਦੇ ਕੋਲ ਨਾ ਆਉਂਦਾ। ਹੌਲੀ ਹੌਲੀ ਉਹਦਾ ਕੰਮ ਠੱਪ ਹੋ ਗਿਆ। ਉਹ ਘਰ ਦਾ ਸਮਾਨ ਵੇਚ ਕੇ ਗੁਜ਼ਾਰਾ ਕਰਨ ਲੱਗ ਪਏ। ਉਹਨਾਂ ਕੋਲ ਇੱਕ ਉਸਤਰਾ ਹੀ ਬਚਿਆ ਸੀ। ਉਹਦੀ ਜ਼ਨਾਨੀ ਕਹਿਣ ਲੱਗੀ ਹੁਣ ਤੇ ਨੌਬਤ ਫਾਕਿਆਂ ਤੀਕਰ ਆ ਗਈ ਏ। ਅੱਜ ਬਾਦਸ਼ਾਹ ਦੇ ਪੁੱਤਰ ਦਾ ਵਿਆਹ ਏ ਤੇ ਤੂੰ ਮਹਿਲਾਂ ਵਿੱਚ ਜਾ ਤੇ ਜਾ ਕੇ ਬਾਦਸ਼ਾਹ ਨੂੰ ਕਹਿ ਮੈਨੂੰ ਵੀ ਕੁਝ ਦਿਓ। ਨਾਈ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਸਾਨੂੰ ਵੀ ਕੁਝ ਦਿਓ। ਬਾਦਸ਼ਾਹ ਕਹਿੰਦਾ ਮੰਗ ਕੀ ਮੰਗਣਾ ਹੈ। ਨਾਈ ਕਹਿਣ ਲੱਗਾ ਬਾਦਸ਼ਾਹ ਮੇਰੀ ਜ਼ਨਾਨੀ ਨੇ ਆਖਿਆ ਸੀ ਕੁਝ ਵੀ ਦੇ ਦਿਓ। ਬਾਦਸ਼ਾਹ ਨੇ ਸ਼ਹਿਰੋਂ ਬਾਹਰ ਬੇਆਬਾਦ ਜ਼ਮੀਨ ਦੇ ਦਿੱਤੀ। ਜਦੋਂ ਨਾਈ ਘਰ ਗਿਆ ਤੇ ਉਹਦੀ ਜ਼ਨਾਨੀ ਕਹਿਣ ਲੱਗੀ ਲਿਆ ਕੀ ਲਿਆਇਆ? ਮੈਂ ਬਾਜ਼ਾਰੋਂ ਜਾ ਕੇ ਕੋਈ ਆਟਾ ਦਾਣਾ ਖਰੀਦ ਕੇ ਲਿਆਵਾਂ। ਨਾਈ ਕਹਿਣ ਲੱਗਾ ਬਾਦਸ਼ਾਹ ਨੇ ਸ਼ਹਿਰੋਂ ਬਾਹਰ ਬੇਆਬਾਦ ਜ਼ਮੀਨ ਦੇ ਦਿੱਤੀ ਏ। ਉਹ ਕਹਿਣ ਲੱਗੀ ਇਸ ਜ਼ਮੀਨ ਨੂੰ ਅਸੀਂ ਸਿਰ 'ਚ ਮਾਰਨਾ ਹੈ। ਨਾ ਤੇ ਸਾਡੇ ਕੋਲ ਢੱਗੇ ਨੇ ਨਾ ਹਾਲੇ ਨਾ ਕੋਈ ਬੀਜ ਏ। ਅਸੀਂ ਉੱਥੇ ਕੀ ਉਗਾਉਣਾ ਹੈ? ਖੈਰ ਉਹ ਨਾਈ ਨੂੰ ਨਾਲ ਲੈ ਕੇ ਜ਼ਮੀਨ ਤੇ ਗਈ। ਜਾ ਕੇ ਵੇਖਿਆ ਜ਼ਮੀਨ ਬੰਜਰ ਤੇ ਵੀਰਾਨ ਸੀ। ਨੇੜੇ ਇੱਕ ਰੁੱਖਾਂ ਦਾ ਝੁੰਡ ਸੀ ਜਿਹਦੇ ਵਿੱਚ 7 ਚੋਰ ਰਹਿੰਦੇ ਸਨ। ਉਹ ਨਾਈ ਨੂੰ ਕਹਿਣ ਲੱਗੀ ਮੈਂ ਵੇਖਨੀ ਆ ਇਹਨਾਂ ਰੁੱਖਾਂ ਨੂੰ ਪਾਣੀ ਕਿੱਥੋਂ ਆਉਂਦਾ ਏ। ਜਦੋਂ ਉਹ ਨੇੜੇ ਗਈ ਤੇ ਉਹਨੇ ਵੇਖਿਆ 7 ਚੋਰ ਆਪਸ ਵਿੱਚ ਗੱਲਾਂ ਕਰ ਰਹੇ ਸਨ ਤੇ ਕਹਿ ਰਹੇ ਸਨ ਅੱਜ ਕੋਈ ਖਜ਼ਾਨਾ ਲੱਭ ਜਾਵੇ ਤੇ ਲੁੱਟ ਲਿਆਈਏ। ਫਿਰ ਕੀ ਹੋਇਆ ਮੇਰੇ ਦੋਸਤੋ ਸੱਜਣੋਂ ਤੇ ਬੇਲੀਓ। ਰਿਕਾਰਡ ਕਰਦੇ ਨੇ ਲਾਲਾ ਜੀ, ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ ਤੇ ਦਾਸਤਾਨ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ। 7 ਚੋਰ ਜਦ ਵੇਖੇ ਉਹਨੇ ਰੁੱਖ ਦੇ ਓਲੇ ਲੁਕੀ। ਨੇੜੇ ਪਈ ਸੀ ਕਈ ਜ਼ਨਾਨੀ ਚੋਰੀ ਜਾਓ ਚੁੱਕੀ। ਨਾਈ ਨੂੰ ਆਖਣ ਲੱਗੀ ਪੁੱਟੀਏ ਮਿੱਟੀ ਅਸੀਂ ਇੱਥੋਂ। ਜਿੱਥੋਂ ਲੱਗੇ ਪੋਲੀ ਸਾਨੂੰ ਅਸੀਂ ਪੁੱਟੀਏ ਉੱਥੋਂ। ਚੋਰਾਂ ਨੇ ਜਦ ਡਿੱਠਾ ਮਿੱਟੀ ਪੁੱਟਦੇ ਦੋਵੇਂ ਜੀ। ਆ ਕੇ ਪੁੱਛਣ ਲੱਗੇ ਲੱਭਦੇ ਸਾਨੂੰ ਦੱਸੋ ਕੀ। ਜ਼ਨਾਨੀ ਉੱਥੇ ਆਖਣ ਲੱਗੀ ਤੁਹਾਨੂੰ ਲੱਗੇ ਕੀ। ਸਾਡੀ ਥਾਂ ਤੇ ਅਸੀਂ ਪੁੱਟਦੇ ਪਾਣਾ ਇੱਥੇ ਵੀ। ਮੇਰੇ ਦੋਸਤੋ ਨਾਈ ਤੇ ਨੈਣ ਦੀ ਚੋਰ ਗੱਲ ਸੁਣ ਕੇ ਆਖਣ ਲੱਗੇ ਗੱਲ ਕੋਈ ਹੋਰ ਏ। ਇਹ ਸਾਨੂੰ ਕੋਈ ਹੋਰ ਦੱਸਦੇ ਨੇ ਇੱਥੇ ਕੋਈ ਖਜ਼ਾਨਾ ਨੱਪਿਆ ਹੈ। ਤੇ ਉਹ ਕੀ ਆਂਦੇ ਨੇ ਸਾਦਕ ਪੱਟੀ ਪੇਸ਼ ਕਰਦਾ। ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਕੀ ਲਿਖਦਾ। ਸਾਰੇ ਸੋਚਣ ਲੱਗੇ ਸਾਰੇ ਸੋਚਣ ਲੱਗੇ ਗੱਲ ਕੋਈ ਸਜਣੋ ਹੋਰ। ਸਾਨੂੰ ਦੱਸਦੇ ਨਹੀਂ ਇੱਥੇ ਪਾਵਨ ਲੱਗੇ ਸ਼ੋਰ। ਲੱਗਦਾ ਕੋਈ ਯਾਰ ਖਜ਼ਾਨਾ ਇੱਥੇ ਨੱਪਿਆ ਹੋਇਆ। ਇਸੇ ਕਾਰਨ ਪੁੱਟਦੇ ਦੋਵੇਂ ਰਲ ਕੇ ਇੱਥੇ ਟੋਇਆ। ਉਹ ਜ਼ਨਾਨੀ ਆਖਣ ਲੱਗੀ ਇਹ ਖਜ਼ਾਨਾ ਸਾਡਾ। ਨੱਪ ਗਿਆ ਸੀ ਮਰਨ ਲੱਗਿਆ ਇੱਥੇ ਮੇਰਾ ਦਾਦਾ।
ਪਤਾ ਨਹੀਂ ਲੱਗਦਾ ਕਿੱਥੋਂ ਪਟੀਏ ਕਿੱਥੋਂ ਸਾਨੂੰ ਲੱਭੇ। ਅਸੀਂ ਆ ਦੋਵੇਂ ਪੱਟ ਪੱਟ ਕੇ ਪਿਆ ਸੱਜਣੋ ਯੱਬੇ। ਅਸੀਂ ਦੋਵੇਂ ਪੱਟ ਪੱਟ ਕੇ ਸੱਜਣੋ ਪਿਆ ਯੱਬੇ। ਮੇਰੇ ਸੱਜਣੋ, ਚੋਰ ਕਹਿਣ ਲੱਗੇ ਜੇ ਅਸੀਂ ਖਜ਼ਾਨਾ ਲੱਭ ਦਈਏ ਤੇ ਫਿਰ ਅੱਧਾ ਖਜ਼ਾਨਾ ਸਾਡਾ। ਜ਼ਨਾਨੀ ਕਹਿਣ ਲੱਗੀ ਸਾਨੂੰ ਮਨਜ਼ੂਰ ਏ। ਇੰਨੀ ਗੱਲ ਕਰਕੇ ਨਾਈ ਤੇ ਉਹਦੀ ਜ਼ਨਾਨੀ ਘਰ ਆ ਗਏ। ਚੋਰਾਂ ਨੇ ਸਾਰੀ ਰਾਤ ਹਲ ਵਾਹ ਵਾਹ ਕੇ ਜ਼ਮੀਨ ਮੈਦਾ ਕਰ ਦਿੱਤੀ, ਪਰ ਉਹਨਾਂ ਨੂੰ ਕੋਈ ਸ਼ੈ ਨਾ ਲੱਭੀ। ਜਦੋਂ ਨਾਈ ਤੇ ਉਹਦੀ ਜ਼ਨਾਨੀ ਸਵੇਰੇ ਜ਼ਮੀਨ ਤੇ ਗਏ ਤੇ ਜਾ ਕੇ ਵੇਖਿਆ ਜ਼ਮੀਨ ਵਾਹੀ ਪਈ ਸੀ। ਨੈਣ ਕਹਿਣ ਲੱਗੀ ਮੌਜ ਲੱਗ ਗਈ। ਉਹਨਾਂ ਵਾਹੀ ਜ਼ਮੀਨ ਵਿੱਚ ਲਿਆ ਕੇ ਬੀਜ ਸੁੱਟ ਦਿੱਤੇ। ਜ਼ਮੀਨ ਚੰਗੀ ਵਾਹੀ ਹੋਵੇ ਤੇ ਫਸਲ ਵੀ ਚੰਗੀ ਹੁੰਦੀ ਏ। ਜਦੋਂ ਫਸਲ ਪੱਕ ਗਈ, ਕੁਝ ਉਹਨਾਂ ਨੇ ਵੇਚ ਦਿੱਤੀ, ਕੁਝ ਘਰ ਖਾਣ ਵਾਸਤੇ ਰੱਖ ਲਈ। ਤੇ ਉਹ 7 ਚੋਰ ਵੀ ਉਹਨਾਂ ਦੇ ਘਰ ਆ ਗਏ ਤੇ ਆ ਕੇ ਕਹਿਣ ਲੱਗੇ ਜ਼ਮੀਨ ਅਸਾਂ ਵਾਹੀ ਸੀ, ਸਾਨੂੰ ਖਜ਼ਾਨਾ ਨਹੀਂ ਲੱਭਾ, ਸਾਨੂੰ ਫਸਲ ਵਿੱਚੋਂ ਅੱਧ ਦਿਓ। ਜ਼ਨਾਨੀ ਕਹਿਣ ਲੱਗੀ ਖਜ਼ਾਨਾ ਤੇ ਅਸੀਂ ਜਾ ਕੇ ਲੱਭ ਲਿਆਂਦਾ ਸੀ, ਚਲੋ ਭੱਜ ਜਾਓ, ਕੋਈ ਸ਼ੈ ਨਹੀਂ। ਇਹਨੇ ਚਿਰ ਨੂੰ ਇੱਕ ਚੋਰ ਜਾ ਕੇ ਉਹਨਾਂ ਦੇ ਖੁਰੇ ਵਿੱਚ ਲੁਕ ਗਿਆ, ਬਾਕੀ ਚਲੇ ਗਏ। ਜ਼ਨਾਨੀ ਨੇ ਉਹਨੂੰ ਲੁਕਦੇ ਨੂੰ ਵੇਖ ਲਿਆ। ਨਾਈ ਪੁੱਛਣ ਲੱਗਾ ਤੂੰ ਖਜ਼ਾਨਾ ਕਿੱਥੋਂ ਲੱਭਿਆ ਹੈ? ਜੇ ਖਜ਼ਾਨਾ ਲੱਭਿਆ ਸੀ ਤੇ ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਉਹ ਜ਼ਨਾਨੀ ਬੜੀ ਚਲਾਕ ਸੀ। ਉਹ ਕਹਿਣ ਲੱਗੀ ਤੂੰ ਕਮਲਾ ਏ, ਐਵੇਂ ਕਿਸੇ ਨੂੰ ਦੱਸ ਬਵੇਂਗਾ? ਮੈਂ ਬੂਏ ਓਲੇ ਚਾਟੀ ਵਿੱਚ ਮਠਿਆਈ ਦੇ ਥੱਲੇ ਰੱਖਿਆ ਹੈ। ਜਦੋਂ ਉਹ ਸੌਂ ਗਏ, ਚੋਰ ਚਾਟੀ ਚੁੱਕੀ ਤੇ ਭੱਜ ਗਿਆ। ਜਾ ਕੇ ਸਾਥੀਆਂ ਨੂੰ ਕਹਿਣ ਲੱਗਾ ਮੈਂ ਖਜ਼ਾਨਾ ਲੈ ਆਂਦਾ ਹੈ, ਪਰ ਇਸ ਚਾਟੀ ਵਿੱਚ ਮਠਿਆਈ ਏ, ਥੱਲੇ ਖਜ਼ਾਨਾ ਏ। ਪਹਿਲੋਂ ਮਠਿਆਈ ਖਾਣੇ ਆ, ਫਿਰ ਖਜ਼ਾਨਾ ਆਪਸ ਵਿੱਚ ਵੰਡਾਂਗੇ। ਨੈਣ ਨੇ ਚਾਟੀ ਵਿੱਚ ਖੋਤੇ ਦੀ ਲਿੱਦ ਭਰੀ ਸੀ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਲੱਡੂ ਖਾਵਣ ਲੱਗੇ ਮੇਰੇ ਸੱਜਣੋ, ਲੱਡੂ ਖਾਵਣ ਲੱਗ ਪਏ ਆਖਣ ਨਹੀਂ ਸਵਾਦ ਮਠਾਈ। ਪਿੱਛੋਂ ਹੱਸਣ ਦੋਵੇਂ ਬਹਿ ਕੇ ਨੈਣ ਤੇ ਨਾਲੇ ਨਾਈ। ਕੁਝ ਨਾ ਮਿਲਿਆ ਉਹਨਾਂ ਨੂੰ ਜੀ ਚਾਟੀ ਤੋੜ ਗਵਾਈ। ਗਾਲਾਂ ਕੱਢਣ ਲੱਗ ਪਏ ਯਾਰੋ ਰਲ ਕੇ ਸਾਰੇ ਭਾਈ। ਇੱਕ ਚੋਰ ਜੀ ਫਿਰ ਦੁਬਾਰਾ ਘਰ ਉਹਨਾਂ ਦੇ ਆਇਆ। ਬਾਰੀ ਨੇੜੇ ਹੋ ਕੇ ਉਹਨੇ ਕੰਨ ਬਾਰੀ ਨਾਲ ਲਾਇਆ। ਜ਼ਨਾਨੀ ਨਿਕਲੀ ਬਾਹਰ ਤੇ ਆਈ, ਉਹਨੇ ਤੱਕ ਲਿਆ ਚੋਰ। ਚੁੱਪ ਚਪੀਤੀ ਅੰਦਰ ਵੜ ਗਈ, ਕੀਤਾ ਨਾ ਕੋਈ ਸ਼ੋਰ। ਕਹਿੰਦੀ ਲਾਦ ਉਹਨਾਂ ਨੂੰ ਦਿੱਤੀ ਖਜ਼ਾਨਾ ਰੁੱਖ ਤੇ ਬੰਨਿਆ। ਥੱਲਿਓ ਲੰਘ ਗਏ 7 ਜਣੇ, ਦਿਸਿਆ ਨਾ ਉਹਨਾਂ ਨਿਆ। ਮੇਰੇ ਦੋਸਤੋ ਬਜ਼ੁਰਗੋ ਸਾਹਿਬਾਨੋ, ਜਦੋਂ ਨਾਈ ਤੇ ਨੈਣ ਦੋਵੇਂ ਸੌਂ ਗਏ, ਉਹ ਚੋਰਾਂ ਵਿੱਚੋਂ ਇੱਕ ਚੋਰ ਜਾ ਕੇ ਰੁੱਖ ਤੇ ਚੜ ਜਾਂਦਾ ਹੈ, ਸਾਦਕ ਪੱਟੀ ਪੇਸ਼ ਕਰਦਾ ਹੈ ਤੇ ਲਾਲਾ ਜੀ ਰਿਕਾਰਡ ਕਰਦੇ ਨੇ ਤੇ ਸ਼ਾਇਰ ਕੀ ਲਿਖਦਾ ਹੈ। ਜਦੋਂ ਸੁੱਤੇ ਦੋਵੇਂ ਜਣੇ ਚੋਰ ਸੀ ਰੁੱਖ ਤੇ ਚੜਿਆ। ਉਹਨੇ ਵੇਖਿਆ ਇੱਕ ਘੜਾ ਜੀ ਕੰਡੀਆਂ ਦੇ ਵਿੱਚ ਅੜਿਆ। ਜਦੋਂ ਨੇ ਹੱਥ ਜੀ ਪਾਇਆ ਭੂੰਡਾਂ ਦੇ ਨਾਲ ਭਰਿਆ। ਭੂੰਡ ਲੜੇ ਤੇ ਥੱਲੇ ਆਇਆ, ਸੁੱਜ ਕੇ ਕੁੱਪਾ ਹੋਇਆ। ਤੀਲੇ ਵਰਗਾ ਚੋਰ ਸੀ ਜਿਹੜਾ ਹਾਥੀ ਬਣ ਖਲੋਇਆ। ਜਾ ਕੇ ਆਪਣੇ ਸਾਥੀਆਂ ਦੇ ਕੋਲ ਉੱਚੀ ਉੱਚੀ ਰੋਇਆ। ਸਾਥੀ ਰਲ ਕੇ ਸਾਰੇ ਆ ਗਏ ਬਾਰੀ ਦੇ ਕੋਲ ਲੁਕੇ। ਜਦ ਜ਼ਨਾਨੀ ਵੇਖਿਆ ਕਹਿੰਦੀ ਜਾਵਣਗੇ ਨਾ ਸੁੱਕੇ। ਲੈ ਕੇ ਉਸਰਾ ਬਾਰੀ ਦੇ ਨਾਲ ਲਾ ਕੇ ਉਹ ਖਲੋਤੀ। ਵਿਹੜੇ ਦੇ ਵਿੱਚ ਵੱਜੀ ਹੋਈ ਹਿਣਕੀ ਯਾਰੋ ਖੋਤੀ। ਵਿਹੜੇ ਦੇ ਵਿੱਚ ਵੱਜੀ ਹੋਈ ਯਾਰੋ ਹਿਣਕੀ ਖੋਤੀ। ਮੇਰੇ ਸੱਜਣੋ ਮਿੱਤਰੋ ਤੇ ਬਜ਼ੁਰਗੋ, ਜਦੋਂ ਚੋਰ ਬਾਰੀ ਨਾਲ ਲੱਗ ਕੇ ਖਲੋ ਗਏ, ਇੱਕ ਕਹਿੰਦਾ ਮੈਂ ਅੰਦਰ ਜਾਣਾ। ਉਹਨੇ ਜਦੋਂ ਬਾਰੀ ਦੇ ਵਿੱਚ ਅੰਦਰ ਸਿਰ ਕੀਤਾ ਤੇ ਨੈਣ ਨੇ ਉਸਤਰਾ ਮਾਰ ਕੇ ਉਹਦਾ ਨੱਕ ਲਾ ਲਿਆ। ਉਹ ਚੀਕਾਂ ਮਾਰਦਾ ਬਾਹਰ ਭੱਜਿਆ। ਹਨੇਰੇ ਵਿੱਚ ਉਹਨੂੰ ਪਤਾ ਨਾ ਲੱਗਿਆ ਕਿ ਉਹਦੇ ਨਾਲ ਹੋਇਆ ਕੀ ਏ। ਉਹ ਖੂਨੋਂ ਖੂਨ ਹੋ ਗਿਆ ਸੀ। ਦੂਜਾ ਕਹਿੰਦਾ ਮੈਂ ਜਾਣਾ।
ਇੰਜ 6 ਚੋਰਾਂ ਨੇ ਵਾਰੀ-ਵਾਰੀ ਮੂੰਹ ਅੰਦਰ ਕੀਤੇ ਤੇ ਨੈਣ ਨੇ 6ਾਂ ਦੇ ਨੱਕ ਲਾ ਲਏ। ਚੋਰਾਂ ਦਾ ਸਰਦਾਰ ਬਚ ਗਿਆ। ਸਵੇਰੇ ਉਹਨੇ ਜਾ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਸ਼ਿਕਾਇਤ ਲਾਈ, ਮੈਂ ਮਜ਼ਦੂਰ ਬੰਦਾ ਇਹਨਾਂ ਦੀ ਜ਼ਮੀਨ ਵਾਹੀ, ਪਰ ਇਹਨਾਂ ਨੇ ਮੈਨੂੰ ਫਸਲ ਵਿੱਚੋਂ ਆਦ ਨਹੀਂ ਦਿੱਤਾ। ਨੈਣ ਕਹਿਣ ਲੱਗੀ, ਬਾਦਸ਼ਾਹ ਸਲਾਮਤ, ਇਹ ਚੋਰ ਨੇ, ਇਹਨਾਂ ਰਾਤੀ ਸੱਤਾਂ ਨੇ ਮੇਰੇ ਘਰ ਵਿੱਚ ਡਾਕਾ ਮਾਰਿਆ। ਬਾਦਸ਼ਾਹ ਕਹਿਣ ਲੱਗਾ, ਬਾਕੀ 6 ਵੀ ਲੈ ਕੇ ਆਓ। ਸਿਪਾਹੀ ਗਏ, ਉਹ ਬਾਕੀ 6 ਵੀ ਲੈ ਆਏ। ਉਹਨਾਂ ਨੇ ਮੂੰਹ ਲਵੇਟੇ ਸਨ। ਚੋਰਾਂ ਦਾ ਸਰਦਾਰ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਇਹ ਝੂਠ ਬੋਲਦੀ ਏ, ਇਹਦੇ ਕੋਲ ਕੋਈ ਸਬੂਤ ਨਹੀਂ। ਨੈਣ ਕਹਿਣ ਲੱਗੀ, ਬਾਦਸ਼ਾਹ ਸਲਾਮਤ, ਇਹਨਾਂ ਦੇ ਮੂੰਹ ਤੋਂ ਕੱਪੜੇ ਹਟਾਓ। ਜਦੋਂ ਸਿਪਾਹੀਆਂ ਨੇ ਮੂੰਹ ਤੋਂ ਕੱਪੜੇ ਹਟਾਏ ਤੇ ਕਿਸੇ ਦੇ ਮੂੰਹ ਤੇ ਨੱਕ ਨਹੀਂ ਸੀ। ਨੈਣ ਨੇ ਜਿਹੜੇ ਨੱਕ ਲਾਏ ਸੀ ਇੱਕ ਪੋਟਲੀ ਵਿੱਚ ਬੰਨੇ ਸਨ, ਉਹਨੇ ਪੋਟਲੀ ਖੋਲ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ। ਕਹਿਣ ਲੱਗੀ, ਜਦੋਂ ਇਹ ਰਾਤੀ ਆਏ ਸਨ ਮੈਂ ਇਹਨਾਂ ਦੇ ਨੱਕ ਲਾ ਲਏ ਸਨ। ਬਾਦਸ਼ਾਹ ਨੇ ਹੁਕਮ ਦਿੱਤਾ, ਇਹਨਾਂ ਸਾਰਿਆਂ ਚੋਰਾਂ ਨੂੰ ਕੈਦਖਾਨੇ ਵਿੱਚ ਸੁੱਟ ਦਿਓ। ਸਿਪਾਹੀਆਂ ਨੇ ਫੜਿਆ ਤੇ ਉਹਨਾਂ ਨੂੰ ਜਾ ਕੇ ਕੈਦਖਾਨੇ ਵਿੱਚ ਬੰਦ ਕਰ ਦਿੱਤਾ। ਬਾਦਸ਼ਾਹ ਨੇ ਨੈਣ ਨੂੰ ਉਹਦੀ ਬਹਾਦਰੀ ਤੇ ਅਕਲਮੰਦੀ ਤੇ ਇਨਾਮ ਦਿੱਤਾ ਤੇ ਉਹ ਆਪਣੇ ਘਰ, ਅਸੀਂ ਆਪਣੇ ਘਰ। ਮੇਰੇ ਸੱਜਣੋ, ਬੇਲੀਓ, ਮਿੱਤਰੋ, ਬਜ਼ੁਰਗੋ, ਇਹ ਸੀ ਉਸ ਨੈਣ ਦੀ ਚਲਾਕੀ ਤੇ ਸਿਆਣਪ ਜਿਹਦੀ ਵਜ੍ਹਾ ਤੋਂ ਉਹ ਦਰਬਾਰ ਵਿੱਚ ਜਿੱਤ ਗਈ ਤੇ ਇਨਾਮ ਵੀ ਹਾਸਲ ਕੀਤਾ। ਇਹ ਸੀ ਸਾਡੀ ਅੱਜ ਦੀ ਕਹਾਣੀ। ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।